लेकिन ये जिहड़ा सारा नैटवर्क इन्होंने इस ढंग नाल बनाया होया है वर्ल्ड बैंक IMF का कि इनू एज ए पोलीटिकल वैपन भी ये यूज़ करते हैं ताकि ਜਿਹੜੀਆਂ ਨੀਤੀਆਂ ਇਹ ਵੈਸਟ ਵਾਲੇ ਚਾਹੁੰਦੇ ਨੇ ਉਹਨਾਂ ਮੁਤਾਬਕ ਉਹ ਕਰ ਸਕਣ ਕਿਉਂਕਿ ਇਮਰਾਨ ਖਾਨ ਅਫਗਾਨਿਸਤਾਨ ਦੀ ਲਾਈਨ ਹੋਏ ਜਾਂ ਅਦਰਵਾਈਜ਼ ਅੱਡੇ ਉੱਡੇ ਦੇਣ ਦੀ ਗੱਲ ਉਸ ਮਾਮਲੇ 'ਚ ਬੜਾ ਐਬਸੋਲੂਟਲੀ ਨਾਟ ਦੇ ਨਾਲ ਸਟ੍ਰਿਕਟ ਸਟੈਂਡ ਲਿਆ। $1 ਬਿਲੀਅਨ ਦਾ ਕਰਜ਼ ਉਹਨਾਂ ਨੇ ਦੇਣਾ IMF ਨੇ, ਪਰ ਜਿਵੇਂ ਪਾਕਿਸਤਾਨ ਨੂੰ ਜਿਹੜਾ ਜ਼ਲੀਲ ਕੀਤਾ ਜਾ ਰਿਹਾ ਹੈ ਔਰ ਇਹ ਜਿਹੜਾ IMF ਦੀਆਂ ਸ਼ਰਤਾਂ ਨੇ ਕਿਹਾ ਜਾ ਰਿਹਾ ਕਿ ਵੀ ਜੇ ਹੋਇਆ ਤਾਂ ਮਹਿੰਗਾਈ ਬਿਲਕੁਲ ਅਸਮਾਨਾਂ ਨੂੰ ਛੋਹੇਗੀ। ਘੱਟੋ ਘੱਟ ਜਦੋਂ ਕੌਮਾਂ ਦੇ ਵਿੱਚ ਗੈਰਤ ਅਣਖ ਹੁੰਦੀ ਹੈ ਉਹ ਫਿਰ ਜ਼ਲੀਲ ਨਹੀਂ ਹੁੰਦੀ ਹੈ। ਤਾਂ ਮੈਨੂੰ ਦੁੱਖ ਹੋਇਆ ਦੇਖ ਕੇ, ਮੈਂ ਕਿਹਾ ਕਿ ਵੀ ਇੱਕ ਪਾਸੇ ਹਰ ਪਾਸੇ ਜਿਹੜਾ ਉਹ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਬਟ ਐਟ ਦਾ ਸੇਮ ਟਾਈਮ ਕਿਸ ਕਿਸਮ ਦੀ ਇਹ ਜ਼ਲਾਲਤ ਵੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਵਿਊਅਰਸ ਆਪਾਂ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਹਵਾਲੇ ਨਾਲ ਕਿ IMF ਵੱਲੋਂ ਪਾਕਿਸਤਾਨ ਨੂੰ $1 ਬਿਲੀਅਨ ਦਾ ਕਰਜ਼ਾ ਦੇਣ ਲਈ ਲਗਾਤਾਰ ਖਵਾਰ ਕੀਤਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸ਼ਰਤਾਂ ਅਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਸੋ ਅਖੀਰ ਪਾਕਿਸਤਾਨ ਇੰਨੀ ਜ਼ਲਾਲਤ ਕਿਉਂ ਬਰਦਾਸ਼ਤ ਕਰ ਰਿਹਾ ਹੈ, ਸੋ ਇਸ ਬਾਰੇ ਗੱਲਬਾਤ ਕਰਾਂਗੇ। ਔਰ ਨਾਰੀ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਗੰਜੇ ਸ਼ਹੀਦਾਂ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇਮਰਾਨ ਖਾਨ ਸਾਹਿਬ ਦੀ ਤਹਿਰੀਕ ਇਨਸਾਫ ਪਾਰਟੀ ਪਾਵਰ 'ਚ ਆਈ, ਜ਼ਾਹਰ ਹੈ ਕਿ ਦੋ ਕੁ ਮੁੱਦੇ ਜਿਹਦੇ 'ਤੇ ਉਹਨਾਂ ਨੇ ਕਾਫੀ ਜਿਹੜੀ ਹੈ ਉਹ ਵਾਹ ਵੀ ਲਈ ਔਰ ਲੋਕਾਂ ਨੂੰ ਆਸਾਂ ਵੀ ਸੀ ਕਿ ਇੱਕ ਤਾਂ ਜ਼ਾਹਰ ਹੈ ਕਿ ਇੰਟਰਨੈਸ਼ਨਲੀ ਇੱਕ ਉਹ ਕ੍ਰਿਕਟਰ ਔਰ ਸ਼ੌਕਤ ਖਾਨਮ ਹਸਪਤਾਲ ਜਿਵੇਂ ਉਹਨਾਂ ਨੇ ਕਾਮਯਾਬੀ ਨਾਲ ਬਣਾਇਆ ਹੈ ਔਰ ਕਲੀਨ ਇਮੇਜ ਜੀ, ਔਰ ਆਲਮੋਸਟ 3 ਸਾਲ ਉਹਨਾਂ ਨੂੰ ਪਾਵਰ 'ਚ ਆਇਆ ਹੋ ਗਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਚੈਲੰਜਸ ਪਾਕਿਸਤਾਨ ਨੇ 47 ਤੋਂ ਬਾਅਦ ਹੀ ਫੇਸ ਕੀਤੇ ਔਰ 1979 'ਚ ਅਫਗਾਨਿਸਤਾਨ ਕ੍ਰਾਈਸਿਸ ਜਿਹੜਾ ਸੋਵੀਅਤ ਯੂਨੀਅਨ ਦੇ ਅਟੈਕ ਨਾਲ ਸ਼ੁਰੂ ਹੋਇਆ ਉਹਨੇ ਪਾਕਿਸਤਾਨ ਨੂੰ ਇੱਕ ਹੋਰ ਪਾਸੇ ਵੀ ਧੱਕ ਦਿੱਤਾ ਹੈ ਔਰ 9/11 ਤੋਂ ਬਾਅਦ ਉਹਨਾਂ ਅੱਡ ਚੈਲੰਜਸ 'ਚੋਂ ਸੋ ਇਕੋਨਮੀ ਵੀ ਪਾਕਿਸਤਾਨ ਦੀ ਸਫਰ ਕਰਦੀ ਰਹੀ ਔਰ ਅਮਰੀਕਨ ਨੀਤੀ ਵੀ ਪਾਕਿਸਤਾਨ ਪ੍ਰਤੀ 9/11 ਤੋਂ ਬਾਅਦ ਹੋਸਟਾਈਲ ਹੁੰਦੀ ਪਾਕਿਸਤਾਨ ਉਹਨਾਂ ਹੋਰ ਚੀਨ ਵੱਲ ਝੁਕਦਾ ਚਲਾ ਗਿਆ। ਲੇਕਿਨ ਇਸ ਵੇਲੇ ਜਿਸ ਕਿਸਮ ਦੀ ਹਾਲਤ ਇਕਨੋਮਿਕਲੀ ਵੀ ਪਾਕਿਸਤਾਨ ਦੀ, ਹਾਲਾਂ ਕੋਵਿਡ ਦੇ ਚੈਲੰਜ ਨੂੰ ਬਹੁਤ ਵਧੀਆ ਢੰਗ ਦੇ ਨਾਲ ਹੈਂਡਲ ਕੀਤਾ ਇਮਰਾਨ ਖਾਨ ਗਵਰਨਮੈਂਟ ਨੇ, ਪਰ ਹੁਣ ਜਿਹੜੀ IMF ਦੀ ਤਲਵਾਰ, ਕਿਉਂਕਿ ਜਦੋਂ ਤੁਸੀਂ ਕਰਜ਼ੇ ਲੈਂਦੇ ਹੋ, ਕਰਜ਼ਾ ਤਾਂ ਮੁਫਤ ਨਹੀਂ ਹੁੰਦਾ, ਉਹਦੇ ਇੰਟਰਸਟ ਹੁੰਦੇ ਨੇ ਔਰ ਇੱਕ ਵੱਡਾ ਬਜਟ ਦਾ ਹਿੱਸਾ ਜਿਹੜਾ ਹੈ ਉਹ ਪਿਛਲੇ ਕਰਜ਼ਿਆਂ ਦੀਆਂ ਕਿਸ਼ਤਾਂ 'ਤੇ ਜਾਂਦਾ ਹੈ। ਅੱਗੋਂ ਤੁਸੀਂ ਜਿਹੜੀ ਸਪੈਂਡਿੰਗ ਕਰਨੀ ਹੈ ਜਾਂ ਕੋਈ ਹੋਰ ਪ੍ਰੋਗਰਾਮ ਉਲੀਕਣੇ ਨੇ ਜਾਂ ਕੋਈ ਵੈਲਫੇਅਰ ਸਕੀਮਸ ਨੇ, ਉਹ ਹੈ ਨਹੀਂ। ਜਦੋਂ ਮਨੀ ਦਾ ਫਲੋ ਰੁਕ ਜਾਂਦਾ ਹੈ ਔਰ ਡਾਲਰ ਦੀ ਕੀਮਤ ਜਿਹੜੀ ਹੈ ਉਹ ਰੁਪਏ ਵੀਜ਼ਾ ਵੀ, ਜਿਵੇਂ ਪਾਕਿਸਤਾਨੀ ਰੂਪੀ ਥੱਲੇ ਡਿੱਗਿਆ ਤੁਰਿਆ ਜਾਂਦਾ ਹੈ ਔਰ ਇੱਕਦਮ ਮਹਿੰਗਾਈ ਵੀ ਵੱਧਦੀ ਹੈ ਕਿਉਂਕਿ ਸਾਰੀ ਟ੍ਰੇਡ ਤਾਂ ਇੰਟਰਨੈਸ਼ਨਲੀ ਡਾਲਰ ਦੇ ਵਿੱਚ ਹੀ ਹੁੰਦੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਗਰੋਇੰਗ ਇਕੋਨਮੀਜ਼ ਨੇ, ਡਿਵੈਲਪਿੰਗ ਇਕੋਨਮੀਜ਼ ਨੇ, ਉਹਨਾਂ ਨੂੰ ਇੰਟਰਨੈਸ਼ਨਲ ਵਰਲਡ ਬੈਂਕ ਜਾਂ IMF ਜਾਂ ਦੂਜੇ ਉਹਨਾਂ ਦੇ ਲੋਨ ਦੀ ਲੋੜ ਹੁੰਦੀ ਹੈ। ਲੇਕਿਨ ਇਹ ਜਿਹੜਾ ਸਾਰਾ ਨੈਟਵਰਕ ਇਹਨਾਂ ਨੇ ਇਸ ਢੰਗ ਨਾਲ ਬਣਾਇਆ ਹੋਇਆ ਹੈ ਵਰਲਡ ਬੈਂਕ IMF ਦਾ ਕਿ ਇਹਨੂੰ ਐਜ਼ ਏ ਪੋਲੀਟੀਕਲ ਵੈਪਨ ਵੀ ਇਹ ਯੂਜ਼ ਕਰਦੇ ਨੇ ਤਾਂ ਕਿ ਜਿਹੜੀਆਂ ਨੀਤੀਆਂ ਇਹ ਵੈਸਟ ਵਾਲੇ ਚਾਹੁੰਦੇ ਨੇ ਉਹਨਾਂ ਮੁਤਾਬਕ ਉਹ ਕਰ ਸਕਣ। ਕਿਉਂਕਿ ਇਮਰਾਨ ਖਾਨ ਅਫਗਾਨਿਸਤਾਨ ਦੀ ਲਾਈਨ ਹੋਏ ਜਾਂ ਅਦਰਵਾਈਜ਼ ਅੱਡੇ ਉੱਡੇ ਦੇਣ ਦੀ ਗੱਲ ਉਸ ਮਾਮਲੇ 'ਚ ਬੜਾ ਐਬਸੋਲੂਟਲੀ ਨਾਟ ਦੇ ਨਾਲ ਸਟ੍ਰਿਕਟ ਸਟੈਂਡ ਲਿਆ। ਨਤੀਜੇ ਦੇ ਤੌਰ 'ਤੇ ਕਈ ਪਾਸਿਓਂ ਅੱਜ ਤੱਕ ਵੀ ਜਦੋਂ ਦਾ ਬਾਈਡਨ ਆਇਆ ਉਹਨੇ ਪਰਸਨਲੀ ਕਾਲ ਨਹੀਂ ਕੀਤਾ ਇਮਰਾਨ ਖਾਨ ਨੂੰ ਔਰ ਈਵਨ IMF, ਹਾਲਾਂਕਿ ਮੇਰਾ ਗਲਤ ਨਾ ਹੋਇਆ ਤਾਂ ਸ਼ਾਇਦ $1 ਬਿਲੀਅਨ ਦਾ ਕਰਜ਼ ਉਹਨਾਂ ਨੇ ਦੇਣਾ IMF ਨੇ, ਪਰ ਜਿਵੇਂ ਪਾਕਿਸਤਾਨ ਨੂੰ ਜਿਹੜਾ ਜ਼ਲੀਲ ਕੀਤਾ ਜਾ ਰਿਹਾ ਹੈ, ਪਹਿਲਾਂ ਤਾਂ ਇਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਪਤਾ ਨਹੀਂ ਕਿੰਨੀਆਂ 40 ਸ਼ਰਤਾਂ ਦੇ ਦਿੱਤੀਆਂ ਵੀ ਇਹ ਮੰਨੋ, ਉਹਦੇ 'ਚ ਆਇਆ ਜੀ 36 ਮੰਨ ਗਏ ਨੇ ਜਦੋਂ ਪਿਛਲੀ ਮੀਟਿੰਗ ਹੋਈ, ਫਿਰ ਐਕਸਟੈਂਡ ਕਰ ਦਿੱਤਾ ਹੈ, ਹੁਣ ਫਿਰ ਸੀ ਜੀ ਬਾਕੀ ਦੱਸੋ। ਔਰ ਅੱਜ ਇਹ ਖਬਰ ਸੀ ਕਿ IMF ਆਸਕ ਪਾਕਿਸਤਾਨ ਟੂ ਰੀਨੈਗੋਸ਼ੀਏਟ ਇਫ ਇਟ ਵਾਂਟਸ ਐਕਸਟੈਂਸ਼ਨ ਇਨ ਲੋਨ ਪ੍ਰੋਗਰਾਮ ਔਰ ਉਹਨਾਂ ਨੇ ਹੁਣ ਬੁੱਧਵਾਰ ਕੁਛ ਉਹਨਾਂ ਨੇ ਦੇਣਾ ਸੀ ਤੇ ਪਾਕਿਸਤਾਨ ਨੇ ਕਿਹਾ ਵੀ ਸਾਨੂੰ ਜਿਹੜਾ ਹੈ 3 ਹਫ਼ਤਿਆਂ ਦੀ ਐਕਸਟੈਂਸ਼ਨ ਦੇ ਦਿਓ ਇਨ ਦਾ ਪ੍ਰੋਸੈਸ ਆਫ ਇੰਪਲੀਮੈਂਟਿੰਗ ਪ੍ਰਾਇਰ ਐਕਸ਼ਨ ਜਿਹੜੇ ਉਹਨਾਂ ਨੇ ਕਮਿਟ ਕੀਤੇ ਸੀ ਬਿਫੋਰ 6th ਰਿਵਿਊ ਮੀਟਿੰਗ
6 ਰਿਵਿਊ ਮੀਟਿੰਗਸ ਹੋ ਚੁੱਕੀਆਂ ਨੇ ਜਿਹੜੇ ਨੇ, ਪਰ ਉਹਨਾਂ ਨੇ ਕਿਹਾ ਕਿ ਇੱਦਾਂ ਕਰੋ, ਵੈਨ ਆਈ ਅਪਰੋਚ ਦੈਮ ਫॉर ਐਕਸਟੈਂਸ਼ਨ ਦੇ ਆਸਕ ਟੂ ਰੀਨੈਗੋਸ਼ੀਏਟ ਦਾ ਪ੍ਰੋਗਰਾਮ, ਸੈਡ ਫਾਈਨੈਂਸ ਮਿਨਿਸਟਰ ਸ਼ੌਕਤ ਤਰੀਨ ਡਿਊਰਿੰਗ ਅ ਮੀਟਿੰਗ ਆਫ ਸੈਨੇਟ ਕਮੇਟੀ ਔਨ ਫਾਈਨੈਂਸ। ਔਰ ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਅਪਰੋਚ ਕੀਤਾ IMF ਨੂੰ ਕਿ ਜੀ ਸਾਨੂੰ 3 ਹਫ਼ਤੇ ਦੀ ਐਕਸਟੈਂਸ਼ਨ ਦਿਓ ਜਿਹੜੀਆਂ ਰਹਿ ਗਈਆਂ ਨੇ, ਉਹਨਾਂ ਨੇ ਕਿਹਾ ਜੀ ਨਹੀਂ ਫਿਰ ਤੁਸੀਂ ਰੀਨੈਗੋਸ਼ੀਏਟ ਕਰੋ। ਹਾਲਾਂਕਿ ਪਾਕਿਸਤਾਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਮਹਿੰਗਾਈ ਵੀ ਵਧੀ ਹੈ, ਔਰ ਇਹ ਜਿਹੜਾ IMF ਦੀਆਂ ਸ਼ਰਤਾਂ ਨੇ ਕਿਹਾ ਜਾ ਰਿਹਾ ਕਿ ਵੀ ਜੇ ਹੋਇਆ ਤਾਂ ਮਹਿੰਗਾਈ ਬਿਲਕੁਲ ਅਸਮਾਨਾਂ ਨੂੰ ਛੂਹੇਗੀ। ਔਰ ਇਸ ਵੇਲੇ ਇਮਰਾਨ ਖਾਨ ਸਰਕਾਰ ਜਿਹੜੀ ਹੈ ਲੋਕਾਂ ਦੇ ਵਿੱਚ, ਦੇਖੋ ਨੋ ਮੈਟਰ ਤੁਸੀਂ ਕਿੰਨੇ ਕਲੀਨ ਹੋ, ਇੰਟਰਨੈਸ਼ਨਲੀ ਤੁਹਾਡਾ ਕੀ ਵਿਜ਼ਨ ਹੈ, ਆਮ ਬੰਦਾ ਰੋਟੀ ਕੱਪੜਾ ਮਕਾਨ ਦੇ ਨਾਲ ਜੁੜਿਆ ਹੁੰਦਾ, ਜਿਹਨੂੰ ਕਿਹਾ ਜਾਂਦਾ ਹੈ ਕਿ ਆਲ ਪੋਲਿਟਿਕਸ ਇਜ਼ ਲੋਕਲ ਲੋੜਾਂ ਨਾਲ ਬੱਝਿਆ ਹੋਇਆ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਵੇਂ ਇਮਰਾਨ ਖਾਨ ਹੋਰਾਂ ਦਾ ਇੱਕ ਇਮੇਜ $1 ਬਿਲੀਅਨ, ਔਰ ਜੇ ਪਹਿਲੇ ਦਿਨ ਤੋਂ ਇਹ ਰੱਖਦੇ ਕਿ ਭਾਈ ਅਸੀਂ, ਔਰ ਇੰਨੀ ਵੱਡੀ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਹੈ, ਜੇ ਇੱਕ ਕਾਲ ਹੀ ਦਿੱਤੀ ਜਾਏ ਕਿ ਭਾਈ ਤੁਸੀਂ ਜੇ ਮੈਂ ਜੇ ਗਲਤ ਨਾ ਹੋਵਾਂ ਤਾਂ 8 ਤੋਂ 10 ਮਿਲੀਅਨ ਪਾਕਿਸਤਾਨੀ ਬਾਹਰ ਹੋਣਗੇ, ਜ਼ਿਆਦਾ ਹੀ ਹੋਣਗੇ ਕਿਉਂਕਿ 5-6 ਮਿਲੀਅਨ ਤਾਂ ਸਿੱਖ ਨੇ ਔਰ ਉਹ ਤੋਂ ਜ਼ਿਆਦਾ ਹੋਣਗੇ, ਕਰੋੜ ਤੋਂ ਵੀ ਜ਼ਿਆਦਾ। ਤੇ ਜੇ $1000 ਹੀ ਬਾਹਰਲਿਆਂ ਨੂੰ ਕਿਹਾ ਜਾਏ ਕਿ ਭਾਈ ਤੁਸੀਂ ਆਪਣੇ ਮੁਲਕ ਦੇ ਆਨਰ ਦੇ ਲਈ ਲਿਆਓ, ਅਸੀਂ ਇਹਨਾਂ ਤੋਂ ਲੈਂਦੇ ਹੀ ਨਹੀਂ ਲੋਨ, ਇਹ ਪਿਛਲਾ ਮੋੜਾਂਗੇ ਹੌਲੀ ਹੌਲੀ। ਘੱਟੋ ਘੱਟ ਜਦੋਂ ਕੌਮਾਂ ਦੇ ਵਿੱਚ ਗੈਰਤ ਅਣਖ ਹੁੰਦੀ ਹੈ ਉਹ ਫਿਰ ਜ਼ਲੀਲ ਨਹੀਂ ਹੁੰਦੀ ਹੈ। ਤਾਂ ਮੈਨੂੰ ਦੁੱਖ ਹੋਇਆ ਦੇਖ ਕੇ, ਮੈਂ ਕਿਹਾ ਕਿ ਵੀ ਇੱਕ ਪਾਸੇ ਹਰ ਪਾਸੇ ਜਿਹੜਾ ਹੈ ਉਹ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਬਟ ਐਟ ਦਾ ਸੇਮ ਟਾਈਮ ਕਿਸ ਕਿਸਮ ਦੀ ਇਹ ਜ਼ਲਾਲਤ ਵੀ ਹੈ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਅੱਲਾ ਯਾਰ ਖਾਨ ਜਿਨ੍ਹਾਂ ਨੇ ਗੰਜੇ ਸ਼ਹੀਦਾਂ ਜਿਹੜਾ ਉਹਨਾਂ ਨੇ ਮਰਸੀਆ ਲਿਖਿਆ ਵੱਡੇ ਸਾਹਿਬਜ਼ਾਦਿਆਂ ਦੀ ਯਾਦ 'ਚ, ਔਰ ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਚਮਕੌਰ ਸਾਹਿਬ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਉਸ ਦੀ ਡਾਟ ਦੇ ਉੱਤੇ ਫਰੰਟ ਤੇ ਅੱਲਾ ਯਾਰ ਖਾਨ ਦਾ ਇਹ ਸ਼ੇਅਰ ਲਿਖਿਆ ਹੋਇਆ ਹੈ, ਬਸ एक हिंद में तीरथ है यात्रा के लिए, कटाए बाप ने बच्चे जहाँ खुदा के लिए। सो ये अपने आप 'ਚ ਅੱਲਾ ਯਾਰ ਖਾਨ ਨੂੰ ਵੀ ਜਿਹੜਾ ਟ੍ਰਿਬਿਊਟ ਹੈ, ਰੈਕਗਨੀਸ਼ਨ ਹੈ। ਔਰ ਹੁਣ ਅਸੀਂ ਉਹ ਕੁਝ ਕਪਲੇਟ ਸ਼ੇਅਰ ਕਰਾਂਗੇ ਕਿ ਜਦੋਂ ਛੋਟੇ ਸਾਹਿਬਜ਼ਾਦੇ, ਉਹਨਾਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਬਾਅਦ ਜੁਝਾਰ ਸਿੰਘ ਪਿਤਾ ਦੇ ਅੱਗੇ ਖੜੇ ਨੇ, ਉਹਨਾਂ ਤੋਂ ਉਹ ਆਗਿਆ ਮੰਗ ਰਹੇ ਨੇ ਕਿ ਮੈਂ ਜੰਗ ਦੇ ਮੈਦਾਨ 'ਚ ਸ਼ਹੀਦ ਹੋਣਾ ਹੈ। ਔਰ ਉਸ ਨੂੰ ਅਸੀਂ ਜਿੱਥੇ ਕੱਲ੍ਹ ਛੱਡਿਆ ਸੀ ਉਸ ਤੋਂ ਅੱਗੇ, ਭਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ਼ ਸੇ ਬੋਲੇ ਗੁਰੂ ਗੋਬਿੰਦ, रोका नहीं आगाज से बोले गुरु गोबिंद, उस नन्हे से जांबाज से बोले गुरु गोबिंद, ले आओ तने पाक पे हथियार सजा दें, छोटी सी कमा नन्ही सी तलवार सजा दें। वो कहते ने भी ठीक है पुत्र, हुण तू शहीदी दा चाह है ते आ मैं तैनूं जिहड़ा तैयार करां, तेरे पाक शरीर दे उत्ते हथियार सजावां, तेनू उन्हें तेरे कद दे साइज दी कृपान तेनू मैं सजावां। हम देते हैं खंजर उसे तीर समझना, नेज़े की जगह दादा का तुम तीर समझना, जितने मरे इससे उन्हें बेपीर समझना, ज़ख्म आए तो होना नहीं दिलगीर समझना, जब तीर कलेजे में लगे सी नहीं करना, उफ मुँह से मेरी जान कभी भी नहीं करना। ये शायर इमेजिन कर रहा है कि पिता की हदायतां दे रहे ने। दादा का तीर, क्योंकि गुरु तेग बहादुर साहब ਜਿਹੜੇ ਨੇ ਉਹਨਾਂ ਦੀ ਸ਼ਹਾਦਤ ਸੀਸਗੰਜ ਦਿੱਲੀ 'ਚ ਹੋਈ ਸੀ। ਸੋ ਉਹ ਸ਼ਹੀਦੀ ਨੂੰ ਯਾਦ ਕਰ ਰਹੇ ਨੇ ਕਿ ਜਦੋਂ ਸ਼ਹੀਦੀ ਦਾ ਵੇਲਾ ਆਏ ਫਿਰ ਆਪਣੇ ਦਾਦੇ ਨੂੰ ਯਾਦ ਕਰ ਲੈਣਾ। ਹਮ ਦੇਤੇ हैं खंजर उसे तीर समझना, नेज़े की जगह दादा का तुम तीर समझना, जितने मरे इससे उन्हें बेपीर समझना, ज़ख्म आए तो होना नहीं दिलगीर, उदास नहीं होना जे जख्मी हो जाना हो जाए, जब तीर कलेजे में लगे सी नहीं करना, उफ मुँह से मेरी जान कभी भी नहीं करना, लो जाओ सिधारो तुम्हें अल्लाह को सौंपा। हुण वो गड़ी चों बाहर निकलन लगे ने, लो जाओ सिधारो तुम्हें अल्लाह को सौंपा, मर जाओ या मारो तुम्हें अल्लाह को सौंपा, रब को न बिसारो
तुम्हें अल्लाह को सौंपा, सिक्खी को उभारो, तुम्हें अल्लाह को सौंपा, वाहिगुरु अब जंग की हिम्मत तुम्हें बख्शे, प्यासे हो बहुत जामे शहादत तुम्हें बख्शे। जी कि शहादत का जाम तुहानू शहीदी मिले, मैं रब दे हवाले तैनू बेटा कर दिता है। बेटा हो तुम ही पंथ के बेड़े के खवैया, सर भेंट करो ताकि धर्म की चले नैया, ले दे के तुम ही थे मेरे गुलशन के बकैया, लो जाओ राह तकते हैं सब खुल्द में भैया, ख्वाहिश हो तुम्हें तेग चलाते हुए देखें, ख्वाहिश है तुम्हें तेग चलाते हुए देखें, हम आँख से बरछी तुम्हें खाते हुए देखें। कि खवैया हुंदा है मला, कि भी तुसी पंथ दी बेड़ी दे मलाओ, बेटा हो तुम ही पंथ के बेड़े की के खवैया, सर भेंट करो ताकि धर्म की चले नैया, नैया भी बोट किश्ती, के सिर दोगे ते धर्म की गल अगे वधेगी। जी ले दे के तुम ही थे मेरे गुलशन के बकैया, लो जाओ राह तकते हैं सब खुल्द में भैया, कि उत्ते हैवन दे विच तुहाडे भरा अजीत सिंह तुहाडा राह तक रहे ने। ख्वाहिश है तुम्हें तेग चलाते हुए देखें, हम आँख से बरछी तुम्हें खाते हुए देखें, दादा से मिले स्वर्ग में जिस दम तो ये कहना, दो चार हों गुर खुल्द में आदम तो ये कहना, जब भेष में नानक को मिले हम तो ये कहना, पाएँ कहीं गोविंद का महरम तो ये कहना, आज़ाद कराया बनी आदम के गले को, कटवा दिए बच्चे भी मुरीदों के भले को। हुण ये फिलसॉफिकल है, हिस्टरी भी है। जदों बनी आदम कहा जाता है बाबा आदम दी औलाद, जी सारी इंसानियत ह्यूमैनिटी, सो अल्लाह यार खां इस मैटाफर नू यूज़ कर रहे हैं कि दादा से मिलो स्वर्ग में जिस दम तो ये कहना, कि तुसी शहीद होवोगे जदों अपने दादा गुरु तेग बहादुर नू मिलोगे, दो चार हों अगर खुल्द में आदम तो ये कहना, कि भी जदों बाकियां नू मिलोगे उस अपने भरावां नू, उन्हां नू भी ये कहना, जब भेष में नानक के मिले हम तो ये कहना, पाएँ कहीं गोबिंद का महरम तो ये कहना, कि कोई भी मेरा सिख तुहानू मिले उस जन्नत दे विच ते ये कह देना, मैसेज देना, आज़ाद कराया बनी आदम के गले को, कि भाई मैं बनी आदम बाबा आदम दी औलाद दी आज़ादी दे लई, ताकि कोई गुलामी च ना रहे, कटवा दिए बच्चे भी मुरीदों के भले को, कि मैं अपने बच्चों की शहादत दती है ताकि जिन्हों कि ये इन पुत्रन के सीस पर वार दिए सुत चार, चार मुए तो क्या हुआ ਜੀਵਤ ਕਈ ਹਜ਼ਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।